ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਦੇਖੋ, ਸਿੱਖ ਇਤਿਹਾਸ ਦੇ ਹਵਾਲੇ ਨਾਲ ਸਾਨੂੰ ਯਾਦ ਕਰਵਾਇਆ ਹੈ ਸਾਡੇ ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਨੇ ਕਿ ਅੱਜ ਥੱਪੜ ਦਿਵਸ ਹੈ। ਤੇ ਉਹ ਥੱਪੜ ਦਿਵਸ ਇਹ ਹੈ ਕਿ 11/11/11 ਨੂੰ ਸਨ 2011 ਦੇ ਵਿੱਚ ਨਵੰਬਰ ਦੀ 11 ਤਰੀਕ ਨੂੰ ਜਗਤਾਰ ਸਿੰਘ ਹਵਾਰੇ ਨੇ ਉਹ ਸੂਰ ਵਰਗਾ ਜਿਹੜਾ ਹਿੰਦੂ ਸੁਰੱਖਿਆ ਸਮਿਤੀ ਨਾਲ ਸੰਬੰਧਿਤ ਜਿਹਨੇ ਆ ਕੇ ਅਟੈਕ ਕਰਕੇ ਉਹਨੂੰ ਸੀ ਕਿ ਵੀ ਉਹ ਦਸਤਾਰ ਲਾ ਕੇ ਅਪਮਾਨਿਤ ਕਰੇਗਾ ਔਰ ਜਿਹੜਾ ਜਗਤਾਰ ਸਿੰਘ ਹਵਾਰਾ ਦਾ ਇੱਕ ਨਾਇਕ ਦਾ ਸਟੇਟਸ ਹੈ ਉਹ ਚੈਲੰਜ ਹੋਏਗਾ ਜੀ। ਪਰ ਜਿਵੇਂ ਸਰਦਾਰ ਹਵਾਰਾ ਨੇ ਇੱਕ ਚਪੇੜ ਦੇ ਨਾਲ ਉਸ ਨੂੰ ਪੁਆਂਟਣੀਆਂ ਦਿੱਤੀਆਂ ਤੇ ਕਿਵੇਂ ਉਹ ਡਿੱਗਿਆ, ਉਹ ਵੀਡੀਓ ਅੱਜ ਵੀ ਜਿਹੜੀ ਹਜ਼ਾਰਾਂ ਜਿਹੜੇ ਨੇ ਔਰ ਲੱਖਾਂ ਮੇਰਾ ਖਿਆਲ ਹੈ ਹੁਣ ਤੱਕ ਤਾਂ ਉਹਦੇ ਵਿਊਰ ਹੋ ਚੁੱਕੇ ਹੋਣਗੇ ਜੀ। ਸੋ ਜ਼ਾਹਰ ਹੈ ਕਿ ਅਸੀਂ ਇਸ ਥੱਪੜ ਦਿਵਸ ਔਰ ਉਹਨਾਂ ਨੇ ਕਿਹਾ ਸੀ ਲਾਸਟ ਟਾਈਮ ਵੀ ਕਿ ਵੀ ਇਸ ਥੱਪੜ ਦਿਵਸ ਨੂੰ ਹਮੇਸ਼ਾ ਯਾਦ ਰੱਖਿਆ ਜਾਏ ਜੀ, ਕਿਉਂਕਿ ਇਹ ਜਿਹੜਾ ਖਾਲਸੇ ਦਾ ਥੱਪੜ ਹੈ ਅਜੇ ਤੱਕ ਸੋਨ ਉਸ ਤੋਂ ਵੀ ਅੱਗੇ ਹੈ। ਥੱਪੜ ਹੀ ਇੰਨਾ ਕੁ ਬਲ ਰੱਖਦਾ ਹੈ ਔਰ ਸੱਚਮੁੱਚ ਭਾਈ ਜਗਤਾਰ ਸਿੰਘ ਹਵਾਰਾ ਅੱਜ ਦੇ ਸਮੇਂ 'ਚ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਜੀ। ਬਹਾਦਰੀ, ਡਿਫਾਇੰਸ ਔਰ ਪਿਛਲੇ ਦਿਨਾਂ 'ਚ ਕਿਵੇਂ ਬਿਮਾਰੀ ਦੇ ਬਾਵਜੂਦ ਜਦੋਂ ਈਵਨ ਵੀਲ ਚੇਅਰ ਤੇ ਆ ਗਏ ਉਹਨਾਂ ਨੇ ਡਿਫਾਇੰਸ ਦਿੱਤੀ ਔਰ ਚੜ੍ਹਦੀ ਕਲਾ ਦੀ ਗੱਲ ਕੀਤੀ ਔਰ ਪਿਛਲੀ ਪੇਸ਼ੀ ਵੇਲੇ ਉਹਨਾਂ ਨੂੰ ਕੜੀਆਂ 'ਚ ਔਰ ਬੇੜੀਆਂ ਦੇ ਵਿੱਚ ਪੇਸ਼ ਕੀਤਾ ਗਿਆ ਅਗੇਂਸਟ ਦਾ ਨੋਰਮਸ ਜਿਹੜਾ ਕਚਹਿਰੀਆਂ ਦੇ ਵਿੱਚ। ਪਰ ਉਹਨਾਂ ਦੇ ਚਿਹਰੇ ਤੇ ਕੋਈ ਮਲਾਲ ਨਹੀਂ ਹੈ, ਉਹੀ ਚੜ੍ਹਦੀ ਕਲਾ, ਉਹੀ ਜੋਸ਼ੋ ਖਰੋਸ਼, ਉਹੀ ਖਾਲਿਸਤਾਨ ਜ਼ਿੰਦਾਬਾਦ। ਸੋ ਅਸੀਂ ਸਮਝਦੇ ਹਾਂ ਕਿ ਉਹ ਥੱਪੜ ਖਾਲਸਾ ਪੰਥ ਦਾ ਥੱਪੜ, ਹਿੰਦੂਤਵਾ ਦੀ ਆਈਡੀਓਲੋਜੀ ਦੇ ਮੂੰਹ ਦੇ ਵੱਜਿਆ ਥੱਪੜ ਔਰ ਇਸ ਗੱਲ ਦਾ ਰਿਮਾਈਂਡਰ ਕਿ ਤੁਸੀਂ ਜਿੰਨੇ ਮਰਜ਼ੀ ਆਪਣੇ ਆਪ ਨੂੰ ਜਿਹੜਾ ਤਾਕਤਵਰ ਸਮਝਦੇ ਹੋ ਅਲਟੀਮੇਟਲੀ ਤੁਸੀਂ ਸਿੱਖਾਂ ਦੇ ਥੱਪੜ ਦੀ ਮਾਰਨੀ। ਪੰਜਾਬੀ 'ਚ ਹੁੰਦਾ ਸੀ ਨਾ ਕੋਈ ਬੜਾ ਉਹ ਕਰ ਰਿਹਾ ਉਹ ਕਹਿੰਦਾ ਉਹ ਜਾ ਐਵੇਂ ਨਾ ਮਰ ਜਾਈਂ, ਮੇਰੇ ਮੱਥੇ ਨਾ ਲੱਗੀ, ਤੂੰ ਤਾਂ ਥੱਪੜ ਦੀ ਮਾਰਨੀ। ਸੋ ਇਹ ਹਵਾਰੇ ਨੇ ਦੱਸਿਆ ਸੀ ਵੀ ਤੁਹਾਡਾ ਸਾਰਾ ਹਿੰਦੂਤਵਾ ਤੇ ਆ ਤੁਹਾਡੇ ਸੂਰ ਵਰਗੇ ਜਿਹੜੇ ਪਾਲੇ ਹੋਏ ਨੇ ਬੜੇ ਸ਼ਾਖਾਵਾਂ 'ਚ ਲਾ ਕੇ ਬਰਜਿਸ਼ਾਂ ਦੰਡ ਕਢਾ ਕੇ ਇਹ ਸਾਡੇ ਥੱਪੜ ਦੀ ਮਾਰਨੀ। ਸੋ ਅਸੀਂ ਜਗਤਾਰ ਸਿੰਘ ਹਵਾਰਾ ਦੀ ਸ਼ਖਸੀਅਤ ਨੂੰ ਵੀ ਸਲੂਟ ਕਰਦੇ ਔਰ ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਥੱਪੜ ਦਿਵਸ ਯਾਦ ਕਰਵਾਇਆ। 1879 ਦੇ ਵਿੱਚ ਪੰਜਾਬੀ ਦਾ ਪਹਿਲਾ ਅਖਬਾਰ ਗੁਰਮੁਖੀ ਜਿਹੜਾ ਉਹ ਸ਼ੁਰੂ ਹੋਇਆ ਔਰ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਨੇ ਉਸ ਦੇ ਪਹਿਲੇ ਐਡੀਟਰ ਬਣੇ। 1955 'ਚ ਭੀਮ ਸੈਨ ਸੱਚਰ ਚੀਫ ਮਿਨਿਸਟਰ ਨੇ ਖਾਲਸਾ ਪੰਥ ਤੋਂ ਮੁਆਫੀ ਮੰਗੀ ਕਿਉਂਕਿ ਉਸ ਤੋਂ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਪੁਲਿਸ ਅਸ਼ਵਨੀ ਕੁਮਾਰ ਆਰੀਆ ਸਮਾਜੀ ਦੀ ਕਮਾਂਡ ਥੱਲੇ ਉਹਨਾਂ ਨੇ ਮੰਜੀ ਸਾਹਿਬ ਤੇ ਕਬਜ਼ਾ ਕੀਤਾ ਸੀ। ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਆਸੂ ਅਥਰੂ ਗੈਸ ਦੇ ਗੋਲੇ ਸੁੱਟੇ ਸੀ, ਗੋਲੀਆਂ ਵੀ ਚਲਾਈਆਂ ਸੀ, ਲਾਠੀਚਾਰਜ ਵੀ ਕੀਤਾ ਸੀ ਔਰ ਭੀਮ ਸੈਨ ਸੱਚਰ ਜਿਹੜਾ ਫਿਰ ਇੰਨਾ ਕੁ ਸਿੱਖਾਂ 'ਚ ਉਸ ਦਾ ਰੋਸ ਜਾਗਿਆ ਕਿ ਅਲਟੀਮੇਟਲੀ ਉਹਨੂੰ ਮੰਜੀ ਸਾਹਿਬ ਦੀਵਾਨ ਹਾਲ ਆ ਕੇ ਸਿੱਖ ਕੌਮ ਤੋਂ ਮਾਫੀ ਮੰਗਣੀ ਪਈ ਔਰ ਅਲਟੀਮੇਟਲੀ ਉਹਦੀ ਚੀਫ ਮਿਨਿਸਟਰ ਵੀ ਗਈ ਕਿਉਂਕਿ ਨਹਿਰੂ ਨੇ ਅੰਦਾਜ਼ਾ ਲਾ ਲਿਆ ਸੀ ਕਿ ਕੋਈ ਜਿਹੜਾ ਹਿੰਦੂ ਚੀਫ ਮਿਨਿਸਟਰ ਹੈ ਉਹ ਨਹੀਂ ਕੁੱਟ ਸਕਦਾ ਸਿੱਖਾਂ ਨੂੰ। ਫਿਰ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਲਿਆਂਦਾ ਜਿਸ ਤੋਂ ਉਹਨਾਂ ਨੇ ਫਿਰ ਪੂਰਾ ਇੱਕ ਗੁੰਡਾਗਰਦੀ ਦਾ ਨਵਾਂ ਦੌਰ ਪੰਜਾਬ 'ਚ ਸ਼ੁਰੂ ਕਰਵਾਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1444 ਦੇ ਵਿੱਚ ਬਲੈਕ ਸੀ ਦੀ ਲੜਾਈ 'ਚ ਸੁਲਤਾਨ ਮੁਰਾਦ ਨੇ ਕਰੂਸੇਡਰਸ ਜਿਹੜੇ ਕਿ ਯੂਰਪ 'ਚੋਂ ਜਾਂਦੇ ਸੀ ਈਸਾਈ ਹਮਲਾ ਕਰਨ ਵਾਲੇ ਉਹਨਾਂ ਨੂੰ ਹਰਾਇਆ। 1908 ਦੇ ਵਿੱਚ ਪਹਿਲੀ ਗਿਡੀਅਨ ਬਾਈਬਲ ਜਿਹੜੀ ਹੈ ਉਹ ਇੱਕ ਹੋਟਲ ਰੂਮ ਦੇ ਵਿੱਚ ਰੱਖੀ ਗਈ। ਅੱਜ ਤੁਸੀਂ ਅਮਰੀਕਾ ਦੇ ਕਿਸੇ ਹੋਟਲ ਕਿਸੇ ਇਨ 'ਚ ਜਾਓ ਤੁਹਾਡੇ ਕਮਰੇ ਦੇ ਵਿੱਚ ਬਾਈਬਲ ਬਿਲੀਅਨਸ ਦੀ ਗਿਣਤੀ 'ਚੋਂ ਡਿਸਟਰੀਬਿਊਟ ਕਰਦੇ ਨੇ ਬਾਈਬਲਸ ਫ੍ਰੀ ਜੀ। ਔਰ ਸਾਡੇ ਤੁਸੀਂ ਗੁਰਦੁਆਰਿਆਂ 'ਚ ਚਲੇ ਜਾਓ ਤੁਹਾਨੂੰ 5 ਕਕਾਰ ਨਹੀਂ ਮਿਲਦੇ, ਕੋਈ ਧਾਰਮਿਕ ਕਿਤਾਬ ਨਹੀਂ ਮਿਲਦੀ, ਪਰ ਹੋਟਲਾਂ 'ਚ ਉਹਨਾਂ ਨੇ ਰੱਖਿਆ ਔਰ ਫਸਟ ਕਲਾਸ ਬਾਈਂਡਿੰਗ ਹੁੰਦੀ ਹੈ, ਉਹਦੀ ਜਲਦ ਹੁੰਦੀ ਹੈ, ਤੁਸੀਂ ਲਿਜਾਣਾ ਚਾਹੁੰਦੇ ਹੋ ਲੈ ਜਾਓ ਨਾਲ। ਸੋ ਇਹ ਪਰ ਇਹਦੀ ਸ਼ੁਰੂਆਤ 1908 ਦੇ ਵਿੱਚ ਹੋਈ ਸੀ। 1938 ਦੇ ਵਿੱਚ ਲਿਟਰੇਚਰ ਦੇ ਲਈ ਨੋਬਲ ਪ੍ਰਾਈਜ਼ ਪਰਲ ਬਕ ਨੂੰ ਮਿਲਿਆ ਉਸ ਦੀ ਲਿਖਤ ਗੁੱਡ ਅਰਥ ਦੇ ਲਈ। ਇਹ ਉਹੀ ਪਰਲ ਬਕ ਹੈ ਜਿਹਨੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਵੀ 94 ਜਿਹੜੇ ਸ਼ਬਦ ਨੇ ਉਹਨਾਂ ਦਾ ਅੰਗਰੇਜ਼ੀ ਅਨੁਵਾਦ ਨੂੰ ਉਹਨੇ ਇੰਨਾ ਪਸੰਦ ਕੀਤਾ ਕਿ ਉਹ ਸਿੱਖਾਂ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਤਾਰੀਫ 'ਚ ਉਹਨੇ ਬਹੁਤ ਕੁਛ ਕਿਹਾ। 1951 ਦੇ ਵਿੱਚ ਪਹਿਲੀ ਲੌਂਗ ਡਿਸਟੈਂਸ ਫੋਨ ਕਾਲ ਜਿਹੜੀ ਹੈ ਉਹ ਬਿਨਾਂ ਆਪਰੇਟਰ ਦੀ ਅਸਿਸਟੈਂਸ ਦੇ ਉਸ ਦੀ ਸ਼ੁਰੂਆਤ ਹੋਈ। 1960 ਦੇ ਵਿੱਚ US ਸੈਨੇਟ ਨੇ ਲੈਂਡਮਾਰਕ ਸਿਵਲ ਰਾਈਟਸ ਬਿੱਲ ਪਾਸ ਕੀਤਾ ਜਿਹਦੇ ਤੋਂ ਬਾਅਦ ਬਰਾਬਰੀ ਦੇ ਹੱਕਾਂ ਦੀ ਗੱਲ ਜਿਹੜੀ ਹੈ ਉਹ ਕਾਨੂੰਨੀ ਰੁਤਬਾ ਉਹਨੂੰ ਮਿਲਿਆ।
1970 ਦੇ ਵਿੱਚ ਗ੍ਰੇਟ ਵਾਲ ਆਫ ਚਾਈਨਾ ਜਿਹਨੂੰ ਕਿਹਾ ਜਾਂਦਾ ਹੈ, ਚੀਨ ਦੀ ਵਿਸ਼ਾਲ ਕੰਧ, ਉਹ ਯਾਤਰੂਆਂ ਦੇ ਲਈ ਖੋਲ੍ਹੀ ਗਈ। 1975 ਦੇ ਵਿੱਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਕਿ ਜ਼ਾਓਨਿਜ਼ਮ ਦੇ ਖਿਲਾਫ ਕੋਈ ਵੀ ਕਹਿਣਾ ਹੈ ਇਹ ਰੇਸਿਜ਼ਮ ਵਾਂਗ ਹੀ ਹੈ। 1975 ਦੇ ਵਿੱਚ ਯਾਸਰ ਅਰਾਫਾਤ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਨਿਊਯਾਰਕ 'ਚ UN ਜਨਰਲ ਅਸੈਂਬਲੀ ਨੂੰ ਐਡਰੈਸ ਕੀਤਾ, ਹਾਲਾਂਕਿ ਉਹਨੇ ਆਪਣਾ ਹੋਲਸਟਰ ਪਿਸਤੌਲ ਪਾਇਆ ਹੋਇਆ ਸੀ। ਹੁਣ ਤੱਕ ਇਹੀ ਕੋਟ ਹੁੰਦਾ ਸੀ ਕਿ ਜੀ ਉਹ ਸਣੇ ਪਿਸਤੌਲ ਉਹਨੇ ਐਡਰੈਸ ਕੀਤਾ। ਪਰ ਮੈਂ ਪਰਸੋਂ ਇੱਕ ਸਟੋਰੀ BBC ਦੀ ਦੇਖ ਰਿਹਾ ਸੀ ਕਿ ਉਹਦੇ ਨਾਲ ਇਹ ਸਮਝੌਤਾ ਹੋਇਆ ਸੀ ਕਿ ਉਹਨੇ ਪਿਸਤੌਲ ਉਹਨੇ ਬਾਹਰ ਰੱਖ ਦਿੱਤਾ ਸੀ। ਉਹਨੇ ਕਿਹਾ ਜੀ ਮੈਂ ਉਹਦਾ ਕਵਰ ਜਿਹੜਾ ਉਹ ਨਹੀਂ ਲਾਵਾਂਗਾ ਤੇ ਇਹ ਮੈਨੂੰ ਲਿਜਾਣ ਦਿਓ। ਸੋ ਬਹੁਤਿਆਂ ਨੂੰ ਇਹੀ ਭੁਲੇਖਾ ਰਿਹਾ ਕਿ ਜੀ ਉਹਨੇ ਪਿਸਤੌਲ ਦੇ ਨਾਲ ਐਡਰੈਸ ਕੀਤਾ, ਪਰ ਇਹ ਸਮਝੌਤੇ ਦਾ ਹਿੱਸਾ ਸੀ। 1999 ਦੇ ਵਿੱਚ ਜਰਮਨਸ ਨੇ ਜਿਹੜੀ ਹੈ ਜਰਮਨ ਵਾਲ, ਜਿਹਨੂੰ ਆਇਰਨ ਕਰਟਨ ਕਿਹਾ ਸੀ ਕਦੇ ਰੀਗਨ ਨੇ, ਉਹਨੂੰ ਢਾਣਾ ਸ਼ੁਰੂ ਕੀਤਾ। ਔਰ 1990 ਦੇ ਵਿੱਚ ਚੰਦਰ ਸ਼ੇਖਰ ਜਿਹੜਾ ਹੈ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਇਹਦਾ ਸਵਾਲ ਹੈ, ਆਪਣੇ ਚੀਨ ਦੇ ਦੌਰੇ ਦੌਰਾਨ ਚੀਨ ਦੇ ਸੂਬੇ ਜਿਆਸੂ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿੱਚ ਮੱਛੀ ਪਾਲਣ ਸੰਬੰਧੀ ਮਦਦ ਲੈਣ ਦਾ ਸਮਝੌਤਾ ਕੀਤਾ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਬਾਕੀ ਤਾਂ ਬਾਦਲ ਹੁਣ ਮੱਛੀ ਵੀ ਖਾਏਗਾ, ਵੇਚੇਗਾ ਵੀ। ਵੈਸੇ ਪੰਜਾਬ 'ਚ ਪਹਿਲਾਂ ਹੀ 14,400 ਹੈਕਟੇਅਰ ਜਿਹੜੇ ਨੇ ਉਹ ਇਹ ਫਿਸ਼ ਪੌਂਡਸ ਨੇ ਔਰ 21 ਹੈਚਰੀਜ਼ ਪੰਜਾਬ ਦੇ ਵਿੱਚ ਨੇ। ਔਰ ਉਹਨਾਂ ਦਾ ਜਿਹੜਾ ਜਿਆਂਗਸੂ ਦਾ ਗਵਰਨਰ ਦੇ ਨਾਲ ਸਮਝੌਤਾ ਹੋਇਆ, ਉਹਨਾਂ ਦੀ ਇੱਕ ਟੀਮ ਆਏਗੀ ਔਰ ਚਾਈਨਾ ਜਿਹੜਾ ਉਹ ਹੈਲਪ ਕਰੇਗਾ। ਸੋ ਮੈਨੂੰ ਇਹ ਗੱਲ ਚੰਗੀ ਲੱਗੀ, ਮੱਛੀਆਂ ਦੇ ਹਵਾਲੇ ਨਾਲ ਨਹੀਂ, ਉਹ ਤਾਂ ਚਲੋ ਇੱਕ ਵੱਡਾ ਕਿ ਘੱਟੋ ਘੱਟ ਬਾਦਲ ਨੇ ਆਊਟ ਆਫ ਬਾਕਸ ਸੋਚਣਾ ਸ਼ੁਰੂ ਕੀਤਾ। ਔਰ ਮੈਨੂੰ ਨਹੀਂ ਲੱਗਦਾ ਵੀ ਇਹ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਪਸੰਦ ਵੀ ਆਈ ਹੋਏਗੀ ਕਿ ਪੰਜਾਬ ਦਾ ਚੀਫ ਮਿਨਿਸਟਰ ਇੰਡੀਪੈਂਡੈਂਟਲੀ ਆਪਣਾ ਡੈਲੀਗੇਸ਼ਨ ਲੈ ਕੇ ਚੀਨ ਦੇ ਇੱਕ ਸੂਬੇ ਦੇ ਗਵਰਨਰ ਨੂੰ ਮਿਲ ਰਿਹਾ। ਮੈਂ ਸਮਝਦਾ ਹਾਂ ਵੀ ਸਾਡੇ ਫਿਊਚਰ ਦੇ ਏਜੰਡੇ ਦੇ ਵਿੱਚ ਚਾਈਨਾ ਦੀ ਅਹਿਮੀਅਤ ਹੈ, ਖਾਲਿਸਤਾਨ ਦੀ ਕਾਇਮੀ ਔਰ ਦੂਸਰੇ ਪੱਖੋਂ ਵੀ। ਸੋ ਕਿਸੇ ਵੀ ਲੈਵਲ ਤੇ ਪੰਜਾਬ ਦੀ ਕਮਿਊਨੀਕੇਸ਼ਨ ਖੋਲ੍ਹਣੀ, ਭਾਵੇਂ ਕੋਈ ਬਾਦਲ ਤੋਂ ਇਹ ਤਾਂ ਨਹੀਂ ਐਕਸਪੈਕਟ ਹੁੰਦਾ ਵੀ ਉਹਨਾਂ ਨਾਲ ਕੋਈ ਖਾਲਿਸਤਾਨ ਡਿਸਕਸ ਕਰਨਾ, ਬਟ ਘੱਟੋ ਘੱਟ ਚਾਈਨਾ ਨੂੰ ਪੰਜਾਬ ਦੇ ਵਿੱਚ ਇੱਕ ਇੰਟਰਸਟ ਜ਼ਰੂਰ ਡਿਵੈਲਪ ਹੋਏਗਾ। ਉਹਨਾਂ ਦਾ ਇੱਕ ਵੱਡਾ ਸੂਬਾ ਹੈ ਔਰ ਜੇ ਉਹਨਾਂ ਦੀ ਕੋਈ ਨਾ ਕੋਈ ਬਿਜ਼ਨਸ ਡੀਲ ਹੀ ਪੰਜਾਬ ਨਾਲ ਸ਼ੁਰੂ ਹੁੰਦੀ ਹੈ ਤੇ ਚਾਈਨਾ ਸਿੱਖਾਂ ਦਾ ਇੰਟਰੈਕਸ਼ਨ ਜ਼ਰੂਰ ਹੋਏਗਾ। ਸੋ ਇਸ ਗੱਲ ਲਈ ਮੈਂ ਸਮਝਦਾ ਵੀ ਇਹਨੂੰ ਮੈਂ ਪੋਜ਼ਿਟਿਵ ਦੇਖਦਾ, ਮੱਛੀਆਂ ਦੇ ਲਿਹਾਜ਼ ਨਾਲ ਨਹੀਂ, ਚਾਈਨਾ ਔਰ ਪੰਜਾਬ ਦਾ ਕੋਈ ਨਾ ਕੋਈ ਸਬੰਧ ਜੋੜਨ ਦੇ ਲਿਹਾਜ਼ ਨਾਲ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 62 ਨੂੰ ਚੁਣਿਆ। ਇਸ ਤੇ 5 ਸ਼ੇਅਰ ਨੇ ਜੀ ਔਰ ਮੂਲ ਫਾਰਸੀ ਪਾਠ ਹੈ। ਸਾਕੀ ਮਰਾ ਤੋ ਜ਼ੁਰਾਏ ਜਾਂ ਇਸ਼ਤਿਆਕ ਦੇ, ਤਾ ਰੂਏ ਤੋ ਬਿਨਮ ਦੂਰੀ ਫਰਾਕ ਦੇ, दर हर तरफ बीनम चूं रुखे तुरा मुदाम, बा दिल मरा खलासी अज अफ्तराक दे, तां दीदे ओ दिले मरा तो इतफाक दे, चूं शाफ गश्त आईना ए दिल अज सवाद गम, बा वसल खुद नुमाई रिहाई जे बाक दे, गोया बर हर कुजा के बा बीनम जमाले तो, ता दिले मरा खलासीए अज दर्दनाक दे। जी इश्क मिजाजी दे ਸਿੰਬਲ ਸਾਕੀ ਸ਼ਰਾਬ ਨੂੰ ਵੀ ਕਹਿੰਦੇ ਨੇ। ਜਾਪਾਨੀ ਵਰਡ ਹੈ, ਸਾਕੀ ਦਾ ਮਤਲਬ ਸ਼ਰਾਬ ਹੈ, ਪਰ ਉਰਦੂ ਜਾਂ ਪਰਸ਼ੀਅਨ ਪੋਇਟਰੀ 'ਚ ਜਿਹੜੀ ਸ਼ਰਾਬ ਸਰਵ ਕਰਦੀ ਹੈ ਬੀਬੀ, ਉਸ ਨੂੰ ਸਾਕੀ ਕਿਹਾ ਜਾਂਦਾ ਹੈ, ਮੈਖਾਨੇ ਦੇ ਨਾਲ ਜੋੜ ਕੇ। ਇੱਥੇ ਸਾਕੀ ਗੁਰੂ ਕਲਗੀਧਰ ਨੇ ਨਾਮ ਦੀ ਮੈਂ, ਨਾਮ ਦੀ ਸ਼ਰਾਬ, ਨਾਮ ਦਾ ਪਿਆਲਾ ਦੇਣ ਵਾਲੇ, ਔਰ ਉਹਨਾਂ ਨੂੰ ਹੀ ਆਧਾਰ ਬਣਾ ਕੇ ਕਿਹਾ ਕਿ ਮੈਂ ਤੁਹਾਡੇ ਰੂਪ ਚੋਂ ਹੀ ਸਾਰਾ ਕੁਝ ਦੇਖਦਾ, ਤੁਹਾਡਾ ਵਿਛੋੜਾ ਝੱਲਿਆ ਨਹੀਂ ਜਾਂਦਾ, ਜਿੱਥੇ ਮੈਂ ਦੇਖਦਾ ਤੁਹਾਡਾ ਹੀ ਚਿਹਰਾ ਮੈਨੂੰ ਨਜ਼ਰ ਆਉਂਦਾ ਤੇ ਮੈਨੂੰ ਇਸ ਜੁਦਾਈ ਚੋਂ ਕੱਢ ਲਓ, ਆਪਣੇ ਪਿਆਰ ਦੀ ਗਲਵੱਕੜੀ 'ਚ ਲੈ ਕੇ ਸਦਾ ਲਈ ਆਪਣਾ ਬਣਾ ਲਓ। ਮੇਰੇ ਅੱਖਾਂ ਤੇ ਦਿਲ ਦੀਦਿਓ ਦਿਲ ਮਰਾ ਤੋ ਇਤਫਾਕ ਦੇ, ਇਹਨਾਂ 'ਚ ਇਤਫਾਕ ਕਰੋ ਔਰ ਮੇਰੇ ਦਿਲ ਦੇ ਆਇਨੇ ਦੇ ਉੱਤੇ ਲੱਗੀ ਹੋਈ ਗਮ ਦੀ ਕਾਲਕ ਨੂੰ ਮਿਟਾ ਦਿਓ। ਮੈਂ ਹਮੇਸ਼ਾ ਇਹ ਦੇਖਾਂ ਕਿ ਮੇਰੇ ਮਿਲਾਪ ਦੇ ਵਿੱਚੋਂ ਸੁੱਖ ਨਿਕਲਦਾ ਹੈ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਗੋਇਆ ਤੁਹਾਡਾ ਜਮਾਲ, ਤੁਹਾਡਾ ਪਿਆਰ ਹਰ ਥਾਂ ਦੇਖਦਾ ਹੈ ਔਰ ਮੇਰੇ ਦਿਲ ਨੂੰ ਭਿਆਨਕ ਦੁੱਖਾਂ ਤੋਂ ਬਚਾ ਕੇ
ਆਪਣੀ ਗੱਲ ਵਕੜੀ 'ਚ ਲੈ ਲਓ ਜੀ। ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਕੀਤਾ ਹੈ। ਘੁੱਟ ਅੰਮ੍ਰਿਤ ਦਾ ਦੇਵੀ ਸਾਕੀ, ਰੂਹ ਖਿੜੇ ਜੋ ਮੇਰਾ, ਹਿਜਰ ਅਸਾਡਾ ਰਹੇ ਦੁਰਾਡਾ, ਤੱਕਾਂ ਮੁਖੜਾ ਤੇਰਾ। ਹਰ ਥਾਂ ਮੈਨੂੰ ਨਜ਼ਰੀ ਆਵੇ ਤੇਰੀ ਸੂਰਤ ਸਾਈਂ, ਬਿਰਹਾ ਚੀਸੋਂ ਸਤਿਗੁਰ ਦਾਤਾ, ਮੈਨੂੰ ਮੁਕਤ ਕਰਾਈ। ਤੇਰੇ ਬਾਝੋਂ ਜਦ ਹਰ ਪਾਸੇ ਨੈਣਾ ਹੋਰ ਨਾ ਜਾਤਾ, ਤਾਂ ਫਿਰ ਦਿਲ ਨੂੰ ਅੱਖਾਂ ਵਾਂਗੂ ਸੂਝ ਬਖਸ਼ ਦੇ ਦਾਤਾ। ਦਾਗ ਗਮਾਂ ਦਾ ਦਿਲ ਸ਼ੀਸ਼ੇ ਤੋਂ ਜਦ ਹੈ ਮਿਟਿਆ ਸਾਰਾ, ਦਾਤ ਵਸਲ ਦੀ ਦੇ ਦੇ ਮੈਨੂੰ, ਭੈ ਤੋਂ ਦੇਈਂ ਛੁਟਕਾਰਾ। ਗੋਇਆ ਨੂੰ ਜਦ ਹਰ ਥਾਂ ਦੱਸੇ ਜਲਵਾ ਤੇਰਾ ਸਾਈਂ, ਦਿਲ ਉਸ ਦਾ ਤੂੰ ਦੁੱਖਾਂ ਪਾਸੋਂ ਦਾਤਾ ਆਣ ਛਡਾਈ। ਸੋ ਇਹ ਨਿਰੰਕਾਰ ਤੋਂ ਵਿਤ ਹਿਜਰ ਹੈ, ਨਿਰੰਕਾਰ ਦੇ ਨਾਲ ਮਿਲਣ ਵਸਲ ਹੈ। ਤੇ ਗੁਰੂ ਕਲਗੀਧਰ ਦਾ ਰੂਪ ਉਸ ਜ਼ਾਹਰਾ ਰੂਪ ਦੇ ਵਿੱਚ ਉਸ ਨਿਰੰਕਾਰ ਦੇ ਨਾਲ ਵਸਲ ਕਰਵਾਉਂਦਾ ਹੈ, ਮੇਲ ਕਰਵਾਉਂਦਾ ਹੈ। ਤੇ ਜਦੋਂ ਵਸਲ ਹੁੰਦਾ ਹੈ ਤੇ ਫਿਰ ਹਿਜਰ ਦੀ ਸਾਰੀ ਪੀੜ, ਹਿਜਰ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਤੇ ਜਿੱਧਰ ਤੁਸੀਂ ਦੇਖਦੇ ਹੋ ਉਧਰ ਹੀ ਤੁਹਾਨੂੰ ਆਪਣੇ ਪਿਆਰੇ ਦਾ ਜਲਵਾ ਨਜ਼ਰ ਆਉਂਦਾ ਹੈ। ਗੁਰਬਾਣੀ 'ਚ ਇਹ ਅਵਸਥਾ ਉਹ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।